बिस्मिल्लाह रहमान रहीम। सज्जनों ते मित्रों, मैं हमेशा तो यह गल आखी है कि दुनिया में सब तो कीमती कमाई वो तालकात ते मुहब्बत होंदियां ने जिहड़ियां खालस खलूस ते बेलौस तालक नूं प्रवान चाहदियां ने। मैनू बजुर्गों का एक वाक्य याद आ रहा है। वो सुनाते सन कि भले वक्तों में एक सियाणा अपनी औलाद नूं इक्को नसीहत करता रहा कि तुसीं आल दुआले दे हर शहर में एक मजबूत किला जरूर बनाना। ਉਹਦੇ ਪੁੱਤਰਾਂ ਵਸਾਇਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਹਰ ਮੁਮਕਿਨ ਜ਼ੋਰ ਲਾਇਆ ਕਿ ਕਿਸੇ ਤਰ੍ਹਾਂ ਵੱਖੋ ਵੱਖ ਸ਼ਹਿਰਾਂ 'ਚ ਕਿਲੇ ਬਣਾ ਲਈਏ, ਪਰ ਕਿਲੇ ਦੂਰ ਦੀ ਗੱਲ ਕੁਛ ਚੰਗਾ ਮਜ਼ਬੂਤ ਘਰ ਵੀ ਨਾ ਬਣਾ ਸਕੇ। ਅਖੀਰ ਜਦੋਂ ਬਾਬੇ ਹੋਰਾਂ ਦਾ ਆਖਰੀ ਵੇਲਾ ਆਇਆ ਤੇ ਪੁੱਤਰਾਂ ਨੇ ਆਪਣੇ ਸ਼ਹਿਰ ਦਾ ਰੁਖ ਕੀਤਾ, ਪਰਤ ਕੇ ਪਿਓ ਦੀ ਖਿਦਮਤ 'ਚ ਹਾਜ਼ਰ ਹੋਏ ਤੇ ਅਰਜ਼ ਕੀਤੀ, ਅੱਬਾ ਜੀ ਅਸੀਂ ਤੁਹਾਡੇ ਤੋਂ ਸ਼ਰਮਿੰਦਾ ਹਾਂ। ਤੁਸੀਂ ਹੁਕਮ ਦਿੱਤਾ ਸੀ ਕਿ ਵੱਖੋ ਵੱਖ ਸ਼ਹਿਰਾਂ ਵਿੱਚ ਇੱਕ ਇੱਕ ਕਿਲਾ ਜ਼ਰੂਰ ਬਣਾ ਲੈਣਾ, ਇਹ ਤੁਹਾਡੇ ਲਈ ਦੁਨੀਆ ਵਿੱਚ ਸਭ ਤੋਂ ਵੱਡੀ ਕਮਾਈ ਦਾ ਜ਼ਰੀਆ ਬਣੇਗਾ। ਅਸੀਂ ਹਰ ਮੁਮਕਿਨ ਕੋਸ਼ਿਸ਼ ਕੀਤੀ ਪਰ ਇੱਕ ਵੀ ਕਿਲਾ ਨਹੀਂ ਬਣਾ ਸਕੇ, ਸਾਨੂੰ ਮਾਫ ਕਰ ਦੇਣਾ। ਸਿਆਣੇ ਬਜ਼ੁਰਗ ਨੇ ਆਪਣੀ ਔਲਾਦ ਦੀ ਗੱਲ ਸੁਣ ਕੇ ਸਿਰ ਤੇ ਹੱਥ ਮਾਰਿਆ ਤੇ ਆਖਿਆ, ਬੇਵਕੂਫੋ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮਾੜੀ ਮੋਟੀ ਸਮਝ ਬੂਝ ਰੱਖਦੇ ਹੋਵੋਗੇ, ਮੇਰੀ ਕੀਤੀ ਹੋਈ ਗੱਲ ਵਿੱਚ ਲੁਕੀ ਹਕੀਕਤ ਨੂੰ ਫੌਰੀ ਸਮਝ ਜਾਓਗੇ, ਪਰ ਤੁਸੀਂ ਤਾਂ ਹੱਦ ਹੀ ਮੁਕਾ ਛੱਡੀ। ਨਾ ਮੇਰੀ ਗੱਲ ਸਮਝੀ ਤੇ ਨਾ ਹੀ ਉਹਦੇ ਵਿੱਚ ਲੁਕਿਆ ਹੋਇਆ ਗਿਆਨ ਤੁਹਾਡੇ ਪੱਲੇ ਪਿਆ। ਤੁਸੀਂ ਵੇਲਾ ਵੀ ਜ਼ਾਇਆ ਕੀਤਾ ਤੇ ਸਰਮਾਇਆ ਵੀ। ਪੁੱਤਰਾਂ ਪਿਓ ਨੂੰ ਨਾਰਾਜ਼ ਵੇਖ ਕੇ ਅਰਜ਼ ਕੀਤੀ, ਅੱਬਾ ਜੀ ਤੁਸੀਂ ਕੀ ਫਰਮਾਇਆ ਸੀ? ਬਾਬੇ ਨੇ ਆਖਿਆ, ਪੁੱਤਰ ਕਿਲੇ ਦਾ ਮਤਲਬ ਮੁਖਲਿਸ ਤੇ ਚੰਗਾ ਦੋਸਤ ਹੁੰਦਾ ਹੈ। ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਲ ਦੁਆਲੇ ਦੇ ਹਰ ਸ਼ਹਿਰ ਵਿੱਚ ਇੱਕ ਅਜਿਹਾ ਕਿਲਾ ਜ਼ਰੂਰ ਬਣਾ ਲੈਣਾ ਜਿਹੜਾ ਔਖੇ ਸੌਖੇ ਵੇਲੇ ਤੁਹਾਡੇ ਲਈ ਹਿਸਾਰ ਦਾ ਕੰਮ ਦੇਵੇ, ਪਰ ਤੁਸੀਂ ਇਹ ਕਿਲੇ ਬਣਾਉਣ ਦੀ ਥਾਵੇਂ ਇੱਟਾਂ ਦੇ ਗਾਲਾਂ ਨਾਲ ਚੁਣੀਆਂ ਇਮਾਰਤਾਂ ਉਸਾਰਦੇ ਰਹੇ ਜਿਹੜੀਆਂ ਤੁਹਾਡੇ ਕਦੀ ਕੰਮ ਨਹੀਂ ਆਉਣਗੀਆਂ। ਮੈਂ ਜਦ ਹੋਸ਼ ਸੰਭਾਲਿਆ ਤੇ ਇਹ ਗੱਲ ਪੱਲੇ ਬੰਨ ਲਈ ਕਿ ਉਹ ਸਿਆਣੇ ਬਾਬੇ ਦੀ ਨਸੀਹਤ ਵਾਂਗੂ ਹਰ ਸ਼ਹਿਰ ਵਿੱਚ ਨਾ ਸਹੀ ਪਰ ਆਲ ਦੁਆਲੇ ਦੇ ਇਲਾਕਿਆਂ ਵਿੱਚ ਇੰਨੇ ਕਿਲੇ ਜ਼ਰੂਰ ਬਣਾਵਾਂਗਾ ਜਿਹੜੇ ਮੇਰੇ ਲਈ ਹਿਸਾਰ ਬਣ ਕੇ ਰਹਿਣ। ਅੱਜ ਮੈਂ ਦੋ ਅਜਿਹੇ ਕਿਲਿਆਂ ਦਾ ਜ਼ਿਕਰ ਕਰਾਂਗਾ ਜਿਹੜੇ ਮੇਰੇ ਦਿਲ ਦੇ ਬਹੁਤ ਕਰੀਬ ਨੇ। ਪਹਿਲਾ ਮੇਰਾ ਬਹੁਤ ਸੋਹਣਾ ਮਿੱਤਰ ਨਈਮ ਕੈਸਰ ਨਜ਼ਮੀ। ਇਹ ਸਾਡੇ ਬਚਪਨ ਦਾ ਦੋਸਤ ਹੈ। ਰੱਬ ਤਾਲਾ ਨੇ ਇਹਨੂੰ ਹਰ ਨਿਮਤ ਨਾਲ ਨਵਾਜ਼ਿਆ ਹੈ। ਚੰਗੀ ਨੌਕਰੀ ਕੀਤੀ, ਚੰਗਾ ਖਾਧਾ ਪੀਤਾ, ਚੰਗੀ ਹਯਾਤੀ ਗੁਜ਼ਾਰੀ, ਤਾਂ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਦਾ ਹਾਂ ਦੁਨੀਆ ਵਿੱਚ ਇਨਸਾਨ ਦੀ ਜ਼ਿੰਦਗੀ ਨੂੰ ਜੰਨਤ ਬਣਾ ਦਿੰਦੀ ਹੈ, ਉਹ ਨਜ਼ਮੀ ਹੋਰਾਂ ਨੂੰ ਅਜੇ ਇੱਕ ਘਰ ਵਾਲੀ ਮਿਲੀ ਜਿਹਨੇ ਇਸ ਦੀ ਸਵਾਲ ਇੰਝ ਕੀਤੀ ਜਿਵੇਂ ਕਰਨ ਦਾ ਹੱਕ ਹੈ। ਸਾਡੀ ਭੈਣ ਨੇ ਨਈਮ ਕੈਸਰ ਨਜ਼ਮੀ ਨੂੰ ਹਰ ਔਖੇ ਸੌਗੜੇ ਵਿੱਚ ਹੌਸਲਾ ਦਿੱਤਾ ਤੇ ਉਹਦੇ ਨਾਲ ਡਟ ਕੇ ਖਲੋਤੀ ਰਹੀ। ਮੈਂ ਸਮਝਦਾ ਹਾਂ ਕਿ ਜਿਵੇਂ ਸਾਡੀ ਭੈਣ ਨੇ ਆਪਣੀ ਔਲਾਦ ਦੀ ਤਰਬੀਅਤ ਕੀਤੀ, ਇਹ ਉਹਦਾ ਹੀ ਹੌਸਲਾ ਹੈ ਕਿ ਆਪਣੇ ਬਾਲਾਂ ਦੇ ਨਾਲ ਨਾਲ ਬਾਲਾਂ ਜੇ ਸਾਡੇ ਯਾਰ ਨਈਮ ਕੈਸਰ ਨੂੰ ਵੀ ਦੁਨੀਆਦਾਰੀ ਦੇ ਤੌਰ ਤਰੀਕੇ ਸਿਖਾਏ, ਪਰ ਉਹਦੇ ਅੰਦਰ ਦਾ ਖੁੱਲ੍ਹਾ ਡੁੱਲਾ ਇਨਸਾਨ ਤੇ ਅਜਿਹਾ ਬਾਲ ਜਿਹੜਾ ਨਿੱਕੀ ਨਿੱਕੀ ਗੱਲ ਤੇ ਹੱਸਦਾ ਖੇਡਦਾ ਇੱਜ਼ਤ ਕਰਦਾ ਹੈ, ਉਸ ਦੀ ਮਾਸੂਮੀਅਤ ਨੂੰ ਮਰਨ ਨਹੀਂ ਦਿੱਤਾ। ਪਿਛਲੇ ਦਿਨੀ ਨਈਮ ਕੈਸਰ ਨਜ਼ਮੀ ਦੀ ਧੀ ਵਾਲੇ ਦੀ ਸ਼ਾਦੀ ਸੀ। ਜ਼ਾਹਰ ਹੈ ਮੈਂ ਉੱਥੇ ਉਚੇਚਾ ਪ੍ਰਾਹੁਣਾ ਸਾਂ। ਮੁਹੱਬਤਾਂ ਦੀ ਇਸ ਸਾਂਝ ਵਿੱਚ ਮੇਰੀ ਬੜੀ ਕੋਸ਼ਿਸ਼ ਸੀ ਕਿ ਭਰਪੂਰ ਤਰੀਕੇ ਨਾਲ ਰਲਤ ਕਰਦਾ, ਪਰ ਕੁਝ ਤਬੀਅਤ ਦੀ ਨਾਸਾਜ਼ੀ ਤੇ ਕੁਝ ਅਜਿਹੇ ਮਾਮਲਾਤ ਜਿਹੜੇ ਪੈਰ ਦੀਆਂ ਬੇੜੀਆਂ ਬਣ ਕੇ ਮੇਰੀ ਰਾਹ ਦੀ ਰੁਕਾਵਟ ਬਣ ਗਈਆਂ। ਮੈਂ ਆਪਣੀ ਧੀ ਵਾਲੇ ਦੀ ਰੁਖਸਤੀ ਵਿੱਚ ਹਾਜ਼ਰ ਨਾ ਹੋ ਸਕਿਆ। ਇੱਥੋਂ ਢੇਰ ਦੁਆਵਾਂ ਤੇ ਮੁਹੱਬਤਾਂ ਜ਼ਰੂਰ ਭੇਜੀਆਂ। ਇਹਦੇ ਨਾਲ ਨਾਲ ਇਸਲਾਮਾਬਾਦ ਵਾਸਤੇ ਫਰਾਦ ਇਕਬਾਲ ਵੀ ਮੇਰੇ ਅਜਿਹੇ ਮਿੱਤਰ ਨੇ ਜਿਹਨਾਂ ਨੂੰ ਮੈਂ ਆਪਣੇ ਵਜੂਦ ਤੇ ਰੂਹ ਦਾ ਹਿੱਸਾ ਸਮਝਦਾ ਹਾਂ। ਮੈਂ ਨਦੀਮ ਰਜ਼ਾ ਤੇ ਅਲੀ ਬਾਬਰ ਭੱਟ ਤਿੰਨੇ ਅਸੀਂ ਇਹਦੇ ਮਦਾਵੀ ਹਾਂ। ਇਸ ਤੋਂ ਵੱਧ ਸ਼ਾਇਦ ਤੁਸੀਂ ਆਸ਼ਕ ਆਖ ਲਵੋ। ਫਰਾਦ ਇਕਬਾਲ ਆਪਣੇ ਕੰਮ ਦਾ ਉਸਤਾਦ ਹੈ, ਅਜਿਹਾ ਆਰਟਿਸਟ ਜਿਹੜਾ ਜਿੱਦਤ ਤੇ ਕਲਾਸਿਕ ਰਵਾਇਤ ਨੂੰ ਇੱਕ ਕਰਕੇ ਅਜਿਹਾ ਸ਼ਾਕਾਰ ਤਖਲੀਕ ਕਰਦਾ ਹੈ ਕਿ ਵੇਖਣ ਵਾਲਾ ਹੈਰਾਨ ਆ ਜਾਂਦਾ ਹੈ। ਇਹ ਜਾਦੂਗਰ ਫਨਕਾਰ ਪੰਜਾਬੀ ਬੋਲੀ ਤੇ ਰਹਿਤਲ ਦਾ ਅਜਿਹਾ ਸੇਵਕ ਹੈ ਜਿਹਨੂੰ ਨਾ ਤਾਂ ਕੋਈ ਲਾਲਚ ਤੇ ਨਾ ਲੋਭ ਹੈ। ਉਹ ਸਿਰਫ ਔਰ ਸਿਰਫ ਆਪਣੀ ਇਸ ਮੁਹੱਬਤ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਦੀ ਰਹਿਤਲ ਦੀ ਸੇਵਾ ਕੀਤੀ ਜਾ ਰਹੀ ਹੈ। ਫਰਾਦ ਨੂੰ ਸਰਾਏ ਜਾਣ ਦੀ ਖਾਸ਼ ਨਹੀਂ। ਉਹ ਕਿਸੇ ਤੋਂ ਤਾਰੀਫ ਦੇ ਚਾਰ ਬੋਲ ਵੀ ਨਹੀਂ ਮੰਗਦਾ ਕਿਉਂਕਿ ਉਹਦਾ ਕੰਮ ਤੇ ਉਹ ਆਪ ਇੰਤਹਾਈ ਖਾਲਸ ਤੇ ਬਿਲੌਸ ਨੇ। ਜਿਵੇਂ ਨਈਮ ਕੈਸਰ ਨਜ਼ਮੀ ਧੀ ਵਾਲੇ ਦੀ ਰੁਖਸਤੀ ਦਾ ਮੈਂ ਹਿੱਸਾ ਨਹੀਂ ਬਣ ਸਕਿਆ, ਉਂਝ ਹੀ ਇਹਨਾਂ ਦਿਨਾਂ ਵਿੱਚ ਸਾਡੀ ਦੂਜੀ ਧੀ ਫਰਾਦ ਇਕਬਾਲ ਦੀ ਸਾਹਿਬਜ਼ਾਦੇ ਦਾ ਨਿਕਾਹ ਵੀ ਸੀ। ਮੈਂ ਤੇ ਨਦੀਮ ਰਜ਼ਾ ਤਿਆਰ ਸਾਂ
ਪਰ ਐਨ ਵੇਲੇ ਮੇਰੀ ਤਬੀਅਤ ਵਿੱਚ ਅਜਿਹੀ ਖਰਾਬੀ ਆਈ ਕਿ ਅਸੀਂ ਕੋਸ਼ਿਸ਼ ਦੇ ਬਾਵਜੂਦ ਵਜ਼ੀਰਾਬਾਦ ਤੇ ਇਸਲਾਮਾਬਾਦ ਦਾ ਸਫ਼ਰ ਨਹੀਂ ਕਰ ਸਕੇ। ਮੈਂ ਸਮਝਦਾ ਹਾਂ ਕਿ ਦੋਵੇਂ ਸੱਜਣ ਨਾ ਸਿਰਫ ਮੇਰੀਆਂ ਮਜਬੂਰੀਆਂ ਤੋਂ ਜਾਣੂ ਨੇ, ਬਲਕਿ ਇਹਨਾਂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਇਸ ਇਕੱਠ ਦਾ ਹਿੱਸਾ ਨਾ ਬਣ ਕੇ ਕਿਸ ਕਦਰ ਅਫਸਰਦਾ ਤੇ ਉਦਾਸ ਹਾਂ। ਬਹਰਹਾਲ ਰੱਬ ਸੁਣੇ ਅੱਗੇ ਦੁਆ ਹੈ ਕਿ ਸਾਡੀਆਂ ਦੋਵਾਂ ਧੀਆਂ ਰਾਣੀਆਂ ਸੁਖੀ ਵਸਣ, ਜਿਸ ਘਰ ਜਾਣ ਰੱਬ ਦੀਆਂ ਰਹਿਮਤਾਂ ਤੇ ਨਿਹਮਤਾਂ ਦੀ ਛਾਂ ਰਵੇ। ਇਨਸ਼ਾ ਅੱਲਾਹ ਤਾਲਾ 2-4 ਦਿਨਾਂ ਵਿੱਚ ਸੋਧਰੇ ਵੀ ਜਾਵਾਂਗਾ ਤੇ ਇਸਲਾਮਾਬਾਦ ਵੀ ਹਾਜ਼ਰੀ ਹੋਵੇਗੀ। ਸੱਜਣ ਪਿਆਰਿਓ, ਦੂਜੀ ਪੰਜਾਬੀ ਸਾਂਝ ਕਾਨਫਰੰਸ ਦੀ ਤਿਆਰੀਆਂ ਮੁਸਲਸਲ ਜਾਰੀ ਨੇ, ਦਿਨ ਬਹੁਤ ਥੋੜ੍ਹੇ ਨੇ। ਤੁਸੀਂ ਹਰ ਲਿਹਾਜ਼ ਨਾਲ ਤਿਆਰ ਰਹੋ। ਇਸ ਕਾਨਫਰੰਸ ਰਾਹੀਂ ਅਸੀਂ ਦੁਨੀਆ ਨੂੰ ਦੱਸਣਾ ਹੈ ਕਿ ਪੰਜਾਬੀ ਇੱਕ ਮੁੱਠ ਹੋਣ ਦੇ ਨਾਲ ਨਾਲ ਆਪਣੀ ਰਹਿਤਲ ਤੇ ਬੋਲੀ ਨਾਲ ਕਿਸ ਕਦਰ ਮੁਹੱਬਤ ਕਰਦੇ ਨੇ। ਜਿਨ੍ਹਾਂ ਦੋਸਤਾਂ ਨੂੰ ਸਪਾਂਸਰਸ਼ਿਪ ਤੇ ਦਾਵਤਾਂ ਮਿਲ ਚੁੱਕੇ ਨੇ, ਉਹ ਫੌਰੀ ਅਪਲਾਈ ਕਰੋ। ਜਿਨ੍ਹਾਂ ਹਾਲੇ ਅਪਲਾਈ ਨਹੀਂ ਕੀਤਾ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਵੇਲਾ ਬਹੁਤ ਘੱਟ ਹੈ, ਦੇਰ ਨਾ ਕਰੋ। ਜੇਕਰ ਤਕਨੀਕੀ ਹਵਾਲੇ ਨਾਲ ਸਾਡੀਆਂ ਲੋੜਾਂ ਨੇ ਤੇ ਅਲੀ ਬਾਬਾ ਭੱਟ ਨਾਲ ਰਾਬਤਾ ਕਰੋ। ਉਹ ਤੁਹਾਨੂੰ ਹਰ ਤਰ੍ਹਾਂ ਗਾਈਡ ਵੀ ਕਰੇਗਾ ਤੇ ਵੀਜ਼ਾ ਲਵਾਉਣ ਦੇ ਪ੍ਰੋਸੈਸ ਲਈ ਮੁਕੰਮਲ ਰਹਿਨੁਮਾਈ ਵੀ ਮੁਹੱਈਆ ਕਰੇਗਾ। ਅੱਜ ਲਈ ਇੰਨਾ ਹੀ। ਕੱਲ ਫੇਰ ਇੱਕ ਨਵੇਂ ਮੌਜੂ ਨਾਲ ਗੱਲਬਾਤ ਹੋਵੇਗੀ। ਇਜਾਜ਼ਤ ਦਿਓ। ਰੱਬ ਰੱਖਾ।